अस्सलाम वालेकुम, मैं मोहम्मद साद। तुसी वेख रहे हो ਇੱਥੇ ਰੱਖ ਨਿਊਜ਼। ਸਿੱਧੂ ਮੂਸੇਵਾਲਾ ਦੇ ਕਤਲ ਦੇ ਇਲਜ਼ਾਮ ਵਿੱਚ ਦੋ ਮੁਲਜ਼ਮ ਜੇਲ੍ਹ ਵਿੱਚ ਮਾਰੇ ਗਏ। ਚੜ੍ਹਦੇ ਪੰਜਾਬ ਦੇ ਤਰਨਤਾਰਨ ਦੀ ਜੇਲ੍ਹ ਵਿੱਚ ਕੈਦੀਆਂ ਦੀ ਲੜਾਈ ਦੇ ਨਤੀਜੇ ਵਿੱਚ ਪੰਜਾਬ ਮਿਊਜ਼ਿਕ ਦੇ ਵੱਡੇ ਨਾਮ ਸਿੱਧੂ ਮੂਸੇਵਾਲਾ ਦੇ ਕਤਲ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਦੋ ਗੈਂਗਸਟਰ ਮਾਰੇ ਗਏ। ਭਾਰਤੀ ਟੀਵੀ NDTV ਦੀ ਰਿਪੋਰਟ ਦੇ ਮੁਤਾਬਕ ਤਰਨਤਾਰਨ ਦੀ ਗੋਬਿੰਦਵਾਲ ਸਾਹਿਬ ਜੇਲ੍ਹ ਦੇ ਵਿੱਚ ਕੈਦੀਆਂ ਵਿਚਕਾਰ ਲੜਾਈ ਵਿੱਚ ਦੋ ਗੈਂਗਸਟਰ ਮਾਰੇ ਗਏ। SSP ਗੁਰਮੀਤ ਸਿੰਘ ਚੌਹਾਨ ਦੇ ਮੁਤਾਬਕ ਕਤਲ ਹੋਣ ਵਾਲੇ ਮੁਲਜ਼ਮਾਂ ਉੱਤੇ ਸਿੱਧੂ ਮੂਸੇਵਾਲਾ ਦੇ ਕਤਲ ਦੇ ਇਲਜ਼ਾਮ ਸਨ। ਪੁਲਿਸ ਦੇ ਮੁਤਾਬਕ ਪਿਛਲੇ ਵਰੇ ਪੰਜਾਬੀ ਗੁਲੂਕਾਰ ਸਿੱਧੂ ਮੂਸੇਵਾਲਾ ਨੂੰ ਕਤਲ ਕੀਤਾ ਗਿਆ ਸੀ, ਜਿਹਦੇ ਵਿੱਚ ਇਹ ਦੋਹੇ ਮੁਲਜ਼ਮ ਵੀ ਮੁਲਵਸ ਸਨ, ਜਦਕਿ ਇਹਨਾਂ ਉੱਤੇ ਹੋਰ ਵੀ ਮੁਕੱਦਮੇ ਦਰਜ ਸਨ। ਲੜਾਈ ਵਿੱਚ ਇੱਕ ਮੁਲਜ਼ਮ ਫੱਟੜ ਵੀ ਹੋਇਆ ਤੇ ਇਹਨਾਂ ਤਿੰਨਾਂ ਮੁਲਜ਼ਮਾਂ ਦਾ ਸੰਬੰਧ ਇੱਕ ਗੈਂਗ ਨਾਲ ਦੱਸਿਆ ਜਾ ਰਿਹਾ ਹੈ। ਜ਼ਰਾਏ ਨੇ ਦੱਸਿਆ ਕਿ ਭੰਡੀ ਨਿੱਕੀ ਜਿਹੀ ਗੱਲ ਤੋਂ ਹੋਈ, ਜਿਹੜੀ ਬਾਅਦੋਂ ਵੱਡੀ ਲੜਾਈ ਵਿੱਚ ਆ ਗਈ, ਜਿਸ ਵਿੱਚ ਲੋਹੇ ਦੇ ਸਰੀਏ ਸਣੇ ਹੋਰ ਵੀ ਦੂਜੀਆਂ ਪੀੜ੍ਹੀਆਂ ਸ਼ੈਵਾਂ ਵਰਤੀਆਂ ਗਈਆਂ ਸਨ। ਸਿੱਧੂ ਮੂਸੇਵਾਲਾ, ਜਿਸ ਦਾ ਅਸਲ ਨਾਮ ਸ਼ਬਦੀਪ ਸਿੰਘ ਸਿੱਧੂ ਨੂੰ ਲੰਘੇ ਵਰੇ ਦੀ ਮਈ 29 ਨੂੰ ਮਾਨਸਾ ਜ਼ਿਲ੍ਹੇ ਵਿੱਚ ਕਤਲ ਕੀਤਾ ਗਿਆ ਸੀ। ਇਸ ਤੋਂ ਪਹਿਲਾਂ 21 ਜੂਨ ਨੂੰ ਪੁਲਿਸ ਨੇ ਪੰਜਾਬੀ ਗੁਲੂਕਾਰ ਸਿੱਧੂ ਮੂਸੇਵਾਲਾ ਦੇ ਕਤਲ ਦੇ ਇਲਜ਼ਾਮ ਵਿੱਚ 3 ਜਣਿਆਂ ਨੂੰ ਗ੍ਰਿਫਤਾਰ ਕੀਤਾ ਸੀ, ਜਿਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ ਗ੍ਰਨੇਡ ਲਾਂਚਰ ਸਣੇ ਵੱਡੀ ਗਿਣਤੀ ਵਿੱਚ ਹਥਿਆਰ ਬਰਾਮਦ ਕੀਤੇ ਗਏ ਸਨ। ਫਿਰ ਬਾਅਦੋਂ 22 ਜੁਲਾਈ ਨੂੰ ਸਿੱਧੂ ਦੇ ਕਤਲ ਵਿੱਚ ਮੁਲਵਸ ਦੋ ਸ਼ੂਟਰ ਅੰਮ੍ਰਿਤਸਰ ਦੇ ਲਾਗੇ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਸਨ। ਭਾਰਤੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਮੁਲਜ਼ਮਾਂ ਨਾਲ ਗੋਲੀਬਾਰੀ ਦੇ ਵਟਾਂਦਰੇ ਵਿੱਚ ਪੁਲਿਸ ਦੇ 3 ਅਹਿਲਕਾਰ ਵੀ ਫੱਟੜ ਹੋ ਗਏ ਸਨ। ਪੁਲਿਸ ਤੇ ਮੁਲਜ਼ਮਾਂ ਵਿਚਕਾਰ ਗੋਲੀਬਾਰੀ 4 ਘੰਟੇ ਹੁੰਦੀ ਰਹੀ। ਮੁਕਾਬਲੇ ਦੌਰਾਨ ਮਨਪ੍ਰੀਤ ਸਿੰਘ ਉਰਫ ਮੰਨੂ ਕੱਸਾ ਤੇ ਜਗਰੂਪ ਸਿੰਘ ਉਰਫ ਰੂਪਾ ਮਾਰੇ ਗਏ ਸਨ। ਚੜ੍ਹਦੇ ਪੰਜਾਬ ਵਿੱਚ ਗੁਲੂਕਾਰ ਤੇ ਆਪੋਜੀਸ਼ਨ ਜਮਾਤ ਕਾਂਗਰਸ ਪਾਰਟੀ ਦੇ ਆਗੂ ਮੂਸੇਵਾਲਾ ਕੋਲੋਂ ਸਿਕਿਉਰਿਟੀ ਵਾਪਸ ਲੈਣ ਦੇ ਇੱਕ ਦਿਨ ਬਾਅਦ ਹੀ ਜ਼ਿਲ੍ਹਾ ਮਾਨਸਾ ਵਿੱਚ ਮੂਸੇਵਾਲੇ ਨੂੰ ਕਤਲ ਕਰ ਦਿੱਤਾ ਗਿਆ ਸੀ। ਮੁਲਜ਼ਮਾਂ ਘੱਟੋ ਘੱਟ 30 ਗੋਲੀਆਂ ਮਾਰੀਆਂ। ਸਿੱਧੂ ਨੂੰ ਬਾਹਲੀ ਮਾੜੀ ਹਾਲਤ ਵਿੱਚ ਮਾਨਸਾ ਦੇ ਸਿਵਲ ਹਸਪਤਾਲ ਖੜਿਆ ਗਿਆ, ਜਿੱਥੇ ਡਾਕਟਰਾਂ ਉਹਨੂੰ ਮੁਰਦਾ ਕਰਾਰ ਦਿੱਤਾ ਸੀ। ਕਤਲ ਕਾਂਡ ਚੜ੍ਹਦੇ ਪੰਜਾਬ ਦੀ ਪੁਲਿਸ ਵੱਲੋਂ ਸਿੱਧੂ ਮੂਸੇਵਾਲਾ ਸਣੇ 420 ਤੋਂ ਵੱਧ ਬੰਦਿਆਂ ਦੀ ਸਿਕਿਉਰਿਟੀ ਵਾਪਸ ਲੈਣ ਦੇ ਹੁਕਮ ਤੋਂ ਅਗਲੇ ਦਿਹਾੜੇ ਹੀ ਵਾਪਰਿਆ। ਜਿਨ੍ਹਾਂ ਕੋਲੋਂ ਪੰਜਾਬ ਪੁਲਿਸ ਵੱਲੋਂ ਸਿਕਿਉਰਿਟੀ ਵਾਪਸ ਲਈ ਗਈ ਸੀ, ਉਹਨਾਂ ਵਿੱਚ ਪੁਲਿਸ ਅਫਸਰਾਂ ਸਣੇ ਡੇਰਿਆਂ ਦੇ ਪ੍ਰਧਾਨ ਤੇ ਜੇਠਾਦਾਰ ਵੀ ਸ਼ਾਮਲ ਸਨ। 29 ਵਰ੍ਹਿਆਂ ਦੇ ਸਿੱਧੂ ਪਿਛਲੇ ਵਰ੍ਹੇ ਹੀ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਸਨ ਤੇ ਮਾਨਸਾ ਤੋਂ ਕਾਂਗਰਸ ਦੇ ਟਿਕਟ ਉੱਤੇ ਸੂਬਾਈ ਚੋਣਾਂ ਵਿੱਚ ਵੀ ਹਿੱਸਾ ਲਿਆ ਸੀ। ਉਸ ਚੋਣਾਂ ਵਿੱਚ ਸਿੱਧੂ ਕਾਮਯਾਬ ਨਹੀਂ ਹੋ ਸਕਿਆ ਸੀ।